ਇਹ ਸਬੰਧ ਹੈਗਾ ਵੀਰ ਜਿਹੜਾ ਹਰੀਸ਼ ਸਿੰਘਲੇ ਨੇ ਪਿਛਲੇ ਦਿਨੀ ਉੱਠ ਕੇ ਵੱਡੇ ਅਖੌਤੀ ਹਿੰਦੂ ਨੇ ਬੋਲਿਆ ਸੀ ਨਾ ਵੀ ਅਸੀਂ ਖਾਲਿਸਤਾਨ ਮੁਰਦਾਬਾਦ ਕਰਾਂਗੇ। ਇਹ ਸਾਡੇ ਪੁਰਖਿਆਂ ਨੇ ਸਾਡੇ ਵੱਡਿਆਂ ਨੇ ਆਪਦੇ ਖੂਨ ਨਾਲ ਖਾਲਿਸਤਾਨ ਸਿੰਜਿਆਗਾ। ਇਹ ਕਿਤੇ ਭੁੱਲ ਨਾ ਜਾਣ ਵੀ ਅਸੀਂ ਉਹਨਾਂ ਦੇ ਵਾਰਸ ਹਾਂ। ਅਸੀਂ ਗੁਰਜੰਟ ਸਿੰਘ ਬੋਧ ਸਿੰਘ ਵਾਲੇ ਦੇ ਵਾਰਸ ਹਾਂ। ਅਸੀਂ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵਾਰਸ ਹਾਂ। ਅਸੀਂ ਇਹ ਕਿਤੇ ਮਤਾ ਭੁੱਲਣ। ਇੱਥੇ ਸਾਡੀ ਕੌਮ ਉਹ ਵੀ ਹੈ, ਇੱਕ ਪੱਖ ਆ ਜਿਹੜਾ ਸੜਕਾਂ ਤੇ ਅਸੀਂ ਇਨਸਾਫ ਲਈ ਜਦੋਂ ਨਿਕਲਦੇ ਹਾਂ ਤੇ ਪ੍ਰਸ਼ਾਸਨ ਸਾਡੇ ਮਾਰਦਾ ਗੋਲੀਆਂ, ਤੇ ਦੂਜਾ ਪੱਖ ਸਾਡਾ ਉਹ ਆ ਜੇ ਕਿਤੇ ਮਹਿੰਦਰਪਾਲ ਬਿੱਟੂ ਨੂੰ ਜੇਲ੍ਹ ਚੜਾ ਦੇਈਦਾ, ਕਿਤੇ ਬੁਰਜ ਜਵਾਹਰ ਸਿੰਘ ਵਾਲਾ ਜਿਹੜਾ ਗੁਰਦੇਵ ਸਿੰਘ ਬੇਅਦਬੀ ਕਰਦਾ ਉਹਦੇ ਮੱਥੇ 'ਚ ਗੋਲੀਆਂ ਵੱਜਦੀਆਂ। ਫਿਰ ਸਾਨੂੰ ਨੌਜਵਾਨਾਂ ਨੂੰ ਖਾਲਿਸਤਾਨੀ ਬਣਨਾ ਪੈਂਦਾ ਇਹਨਾਂ ਦੱਲਿਆਂ ਕਰਕੇ ਮਜਬੂਰ ਹੋ ਕੇ। ਤੁਹਾਨੂੰ ਨਹੀਂ ਲੱਗਦਾ ਕਿ ਐਸੇ ਭੜਕਾਊ ਭਾਸ਼ਣ ਦੇ ਨਾਲ ਭਾਈਚਾਰਾ ਜਿਹੜਾ ਸਿੱਖ ਹਿੰਦੂ ਦਾ ਭਾਈਚਾਰਾ ਜਿਹੜਾ ਉਹ ਬਾਈ ਜੀ ਸਾਨੂੰ ਪ੍ਰਸ਼ਾਸਨ ਨੇ ਇੱਥੇ ਰੋਕਿਆ। ਪ੍ਰਸ਼ਾਸਨਾਂ ਦਾ ਵੀ ਅਸੀਂ ਉਹਨਾਂ ਨੂੰ ਕਾਰਨ ਨਹੀਂ ਦਿੰਦੇਗੇ। ਤੁਸੀਂ ਪਿੱਛੇ ਜਾਓ, ਤੁਸੀਂ ਆਪਦਾ ਗੁਰੂ ਘਰ ਬਹਿ ਕੇ ਆਰਾਮਦਾਰੀ ਨਾਲ ਕਰੋ, ਹੈ ਨਾ, ਜਾਪ ਕਰੋ। ਅਸੀਂ ਜਾਪ ਕਰ ਲਾਂਗੇ, ਅਸੀਂ ਬਹਿ ਜਾਾਂਗੇ, ਪਰ ਜੇ ਉਹ ਗਲੀ 'ਚ ਵੀ ਨਿਕਲ ਗਏ ਨਾ ਤੇ ਸਾਡਾ ਮਾਰਨਾ। ਇਸ ਤੋਂ ਬਾਅਦ ਜੇ ਅਸੀਂ ਗਾਂਹ ਤੁਰ ਪਏ ਸਾਡੇ ਤੋਂ ਰੁਕਿਆ ਨਹੀਂ ਜਾਣਾਗਾ, ਨਾ ਅਸੀਂ ਰੁਕਣਾ। ਹਾਂਜੀ ਬਾਈ ਜੀ ਸਪੈਸ਼ਲ ਜਥੇਬੰਦੀ ਸਾਡੀ ਕੋਈ ਨਹੀਂ ਗੀ, ਸਾਰੇ ਆਮ ਨੌਜਵਾਨ ਗੁਰੂ ਘਰ ਦੇ ਵਿੱਚ ਵੀ ਕੋਈ ਰਹਿੰਦੇ। ਨਾ ਮੇਰਾ ਗੁਰਪ੍ਰੀਤ ਸਿੰਘ ਜਿਉਣ ਵਾਲਾ, ਅਸੀਂ ਫਰੀਦਕੋਟ ਤੋਂ ਆਏ ਹਾਂ, ਕੋਈ ਗੁਰਦਾਸਪੁਰ ਤੋਂ, ਫਿਰੋਜ਼ਪੁਰ ਤੋਂ, ਕੋਈ ਕਪੂਰਥਲੇ ਤੋਂ, ਵੱਖ-ਵੱਖ ਥਾਵਾਂ ਤੋਂ, ਸਾਰੇ ਪੰਜਾਬ ਤੋਂ ਸਿੱਖ ਸੰਗਤ ਪਹੁੰਚੀ ਹੈ ਜੀ। ਭਾਈਚਾਰੇ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈਗਾ ਕਿ ਇਹੋ ਜਿਹੀ ਬਿਆਨਬਾਜ਼ੀ ਨਾਲ ਭੜਕਾਊ ਭਾਸ਼ਣ ਦੇ ਨਾਲ ਜਿਹੜਾ ਭਾਈਚਾਰਾ ਖਰਾਬ ਹੁੰਦਾ? ਬਿਲਕੁਲ ਵੀਰ, ਭਾਈਚਾਰਾ ਪੂਰਾ ਖਰਾਬ ਹੁੰਦਾ। ਹੁਣ ਜਿਹੜੇ ਸਾਡੇ ਆੜਤੀਏ ਆ ਉਹ ਵੀ ਹਿੰਦੂ ਆ, ਸਾਡੇ ਜਿਹੜੇ ਸ਼ਹਿਰਾਂ ਦੇ ਵਿੱਚ ਦੁਕਾਨਦਾਰ ਆ ਉਹ ਵੀ ਹਿੰਦੂ ਭੈਣ ਭਰਾ ਸਾਡਾ ਉਹਨਾਂ ਨਾਲ ਅੱਜ ਤਾਈਂ ਕੋਈ ਝਗੜਾ ਨਹੀਂਗਾ, ਨਾ ਲੈਣ ਦੇਣ ਨੂੰ ਲੈ ਕੇ, ਨਾ ਕਿਸੇ ਹੋਰ ਗੱਲ ਨੂੰ, ਨਾ ਸਾਡੇ ਬਾਣੇ ਕਰਕੇ ਉਹਨਾਂ ਨੂੰ ਦੁੱਖ, ਨਾ ਉਹਨਾਂ ਦੇ ਟਿੱਕੇ ਲਾਏ ਕਰਕੇ, ਧੋਤੀ ਬੰਨੀ ਕਰਕੇ ਸਾਨੂੰ ਕੋਈ ਦੁੱਖ ਆਪਦਾ ਕੋਈ ਕੁਛ ਕਰਨ। ਪਰ ਜੇ ਸਾਡੇ ਜ਼ਖਮਾਂ ਨੂੰ ਘਰੇਦਿਆ ਜਾਊਗਾ, ਉਹਨਾਂ ਤੇ ਨੂਣ ਭੁੱਕਿਆ ਜਾਊਗਾ, ਅਸੀਂ ਚੁੱਪ ਕਰਕੇ ਨਹੀਂ ਬਹਿਣਾ। ਅਸੀਂ ਘਰੋਂ ਕੱਢ ਕੇ ਵੀ ਕੁੱਟਣ ਜਾਣਦੇ ਆ, ਕੋਈ ਭੁਲੇਖਾ ਨਾ ਰੱਖੇ ਟੀਸੀ ਦੇ ਵੇਰ ਬਾਅਦ ਚ ਉੜਦੇ ਹੀ ਫਿਰਦੇ ਹੁੰਦੇ ਆ। ਇਹਨਾਂ ਨੂੰ ਵੀ ਸਪੈਸ਼ਲੀ ਇਹ ਸਿੱਖਾਂ ਨੂੰ ਟਾਰਗੇਟ, ਜਿਵੇਂ ਇਹ ਕਹਿੰਦੇ ਇਹ ਤਾਂ 2% ਆ ਵੀ ਇਹਨਾਂ ਨੂੰ ਲੰਘਾ ਦਿਆਂਗੇ। 2% 'ਚ ਤਾਂ ਸਾਰੀ ਗਿਣਤੀ ਆ ਗਈ ਸਾਡੀ, ਉਹਦੇ 'ਚ ਮੋਨੇ ਵੀ ਆ ਗਏ, ਕੋਈ ਨਾ ਮੰਨਣ ਵਾਲਾ ਵੀ ਆ ਗਿਆ, ਦੇਵੀਆਂ ਦੇ ਪੂਜਾ ਕਰਨ ਵਾਲੇ ਵੀ ਆ ਗਏ, ਸਾਰੇ ਆ ਗਏ। ਉੱਥੇ ਤਾਂ 2% 'ਚ ਅਸੀਂ ਇਹ ਕਹਿੰਦੇ ਜਦੋਂ ਮਸਲ ਦਿਓ ਫੜ ਕੇ। ਇਹਨਾਂ ਨੂੰ ਇਹ ਨਹੀਂ ਪਤਾਗਾ ਵੀ ਆਹ ਦਿੱਲੀ ਨੂੰ ਜਾਂਦੇ ਆ ਉਹਨਾਂ ਨੇ ਟੋਏ ਤੱਬੇ ਤੁਸੀਂ ਪੱਟੇ ਸੀਗੇ ਤੇ ਸਾਰੇ ਬੈਰੀਕੇਡ ਢਾਤੇ ਸੀਗੇ। ਹੁਣ ਜਿਹੜੇ ਸਾਡੇ ਆੜਤੀਏ ਆ ਉਹ ਵੀ ਹਿੰਦੂ ਆ, ਸਾਡੇ ਜਿਹੜੇ ਸ਼ਹਿਰਾਂ ਦੇ ਵਿੱਚ ਦੁਕਾਨਦਾਰ ਆ ਉਹ ਵੀ ਹਿੰਦੂ ਭੈਣ ਭਰਾ ਸਾਡਾ ਉਹਨਾਂ ਨਾਲ ਅੱਜ ਤਾਈਂ ਕੋਈ ਝਗੜਾ ਨਹੀਂਗਾ, ਨਾ ਲੈਣ ਦੇਣ ਨੂੰ ਲੈ ਕੇ, ਨਾ ਕਿਸੇ ਹੋਰ ਗੱਲ ਨੂੰ, ਨਾ ਸਾਡੇ ਬਾਣੇ ਕਰਕੇ ਉਹਨਾਂ ਨੂੰ ਦੁੱਖ, ਨਾ ਉਹਨਾਂ ਦੇ ਟਿੱਕੇ ਲਾਏ ਕਰਕੇ, ਧੋਤੀ ਬੰਨੀ ਕਰਕੇ ਸਾਨੂੰ ਕੋਈ ਦੁੱਖ ਆਪਦਾ ਕੋਈ ਕੁਛ ਕਰਨ। ਪਰ ਜੇ ਸਾਡੇ ਜ਼ਖਮਾਂ ਨੂੰ ਘਰੇਦਿਆ ਜਾਊਗਾ, ਉਹਨਾਂ ਤੇ ਨੂਣ ਭੁੱਕਿਆ ਜਾਊਗਾ, ਅਸੀਂ ਚੁੱਪ ਕਰਕੇ ਨਹੀਂ ਬਹਿਣਾ। ਅਸੀਂ ਘਰੋਂ ਕੱਢ ਕੇ ਵੀ ਕੁੱਟਣ ਜਾਣਦੇ ਆ, ਕੋਈ ਭੁਲੇਖਾ ਨਾ ਰੱਖੇ ਟੀਸੀ ਦੇ ਵੇਰ ਬਾਅਦ ਚ ਉੜਦੇ ਹੀ ਫਿਰਦੇ ਹੁੰਦੇ ਆ। ਇਹਨਾਂ ਨੂੰ ਵੀ ਸਪੈਸ਼ਲੀ ਇਹ ਸਿੱਖਾਂ ਨੂੰ ਟਾਰਗੇਟ, ਜਿਵੇਂ ਇਹ ਕਹਿੰਦੇ ਇਹ ਤਾਂ 2% ਆ ਵੀ ਇਹਨਾਂ ਨੂੰ ਲੰਘਾ ਦਿਆਂਗੇ। 2% 'ਚ ਤਾਂ ਸਾਰੀ ਗਿਣਤੀ ਆ ਗਈ ਸਾਡੀ, ਉਹਦੇ 'ਚ ਮੋਨੇ ਵੀ ਆ ਗਏ, ਕੋਈ ਨਾ ਮੰਨਣ ਵਾਲਾ ਵੀ ਆ ਗਿਆ, ਦੇਵੀਆਂ ਦੇ ਪੂਜਾ ਕਰਨ ਵਾਲੇ ਵੀ ਆ ਗਏ, ਸਾਰੇ ਆ ਗਏ। ਉੱਥੇ ਤਾਂ 2% 'ਚ ਅਸੀਂ ਇਹ ਕਹਿੰਦੇ ਜਦੋਂ ਮਸਲ ਦਿਓ ਫੜ ਕੇ। ਇਹਨਾਂ ਨੂੰ ਇਹ ਨਹੀਂ ਪਤਾਗਾ ਵੀ ਆਹ ਦਿੱਲੀ ਨੂੰ ਜਾਂਦੇ ਆ ਉਹਨਾਂ ਨੇ ਟੋਏ ਤੱਬੇ ਤੁਸੀਂ ਪੱਟੇ ਸੀਗੇ ਤੇ ਸਾਰੇ ਬੈਰੀਕੇਡ ਢਾਤੇ ਸੀਗੇ। ਫਿਰ ਜਦੋਂ ਇਰਾਦਾ ਹੁੰਦਾਗਾ ਸਾਡਾ ਤਾਂ ਇਹ ਹੈ ਜੀ, ਸਾਡਾ ਤਾਂ ਜੋ ਸਾਨੂੰ ਸੰਗਤ ਨੇ ਪ੍ਰਵਾਨਾ ਜੀ ਨੇ ਸਾਨੂੰ ਹੁਕਮ ਕੀਤਾ ਜੀ ਸਰੋਵਰ ਸਾਹਿਬ ਦੀ ਪਰਿਕਰਮਾ 'ਚ ਪਹੁੰਚਣ ਦਾ, ਉੱਥੇ ਅਸੀਂ ਪਹੁੰਚੇ। ਫਿਰ ਸਾਨੂੰ ਪਤਾ ਲੱਗਾ ਵੀ ਨਹਿਰੂ ਪਾਰਕ ਦੇ ਵਿੱਚ ਇਕੱਠੇ ਹੋ ਰਹੇ ਆ। ਅਸੀਂ ਨਹਿਰੂ ਪਾਰਕ ਵੱਲ ਵਧਣਾ ਚਾਹਿਆ ਤੇ ਉੱਥੇ ਸਾਨੂੰ ਰੋਕ ਦਿੱਤਾ ਗਿਆ ਵੀ ਉਹ ਕਹਿੰਦੇ ਵੀ ਤੁਸੀਂ ਉੱਥੇ ਬੈਠੋ, ਅਸੀਂ ਨਿਕਲ ਨਹੀਂ ਦਿੰਦੇ। ਪ੍ਰਸ਼ਾਸਨ ਨਾਲ ਹੁਣ ਕਹਿੰਦੇ ਪ੍ਰਵਾਨੇ ਵੀਰ ਦਾ ਫੋਨ ਬੰਦ ਆ ਰਿਹਾ, ਰਾਤ ਦੇ ਉਹਨਾਂ ਨੂੰ ਅਰੈਸਟ ਕੀਤਾ ਜਾ ਚੁੱਕਿਆ। ਹੁਣ ਜੇ ਅਰੈਸਟ ਦੀ ਬਾਬਤ ਅਸੀਂ ਇਹਨਾਂ ਨੂੰ ਇਹ ਪੁੱਛਣਾਗਾ ਵੀ ਹਰੀਸ਼ ਸਿੰਘਲਾ ਦਾ ਤੁਸੀਂ ਅਰੈਸਟ ਨਹੀਂ ਕੀਤਾ ਤੇ ਸਾਡਾ ਭਰਾ ਤੁਸੀਂ ਅਰੈਸਟ ਕਰੀ ਬੈਠੇ ਆ। ਉਸ ਅਰੈਸਟ ਦੇ ਵਿਰੁੱਧ ਹੁਣ ਅਸੀਂ ਇੱਥੇ ਆਪਦਾ ਗੁਰਮਤਾ ਕਰਕੇ ਫਿਰ ਅਸੀਂ ਕੀ ਅਗਲਾ ਚਾਹੁੰਦੇ ਆ, ਫਿਰ ਜਿਵੇਂ ਸੰਗਤ ਕਹੂਗੀ ਉਵੇਂ ਅਸੀਂ ਪੈਰਾ ਕਰਾਂਗੇ। ਬਾਈ ਜੀ ਕੋਈ ਪਤਾ ਨਹੀਂ, ਇੰਨਾ ਜ਼ਰੂਰ ਪਤਾ ਵੀ ਉਹ ਅਰੈਸਟ ਹੋ ਚੁੱਕੇ ਆ, ਰਾਤ ਦੇ ਆ ਜੀ, ਕੱਲ ਰਾਤ ਦੇ ਜੀ।
ਉਹਨਾਂ ਨੇ ਵੀਡੀਓ ਪਾਈਆਂ ਕਰਕੇ ਸਿੱਖ ਸੰਗਤਾਂ ਨੂੰ ਸੱਦਿਆ ਕਰਕੇ ਮੁੱਦਾ ਚੱਕਿਆ ਕਰਕੇ ਤਾਂ ਹੀ ਟਾਰਗੇਟ ਕੀਤਾ ਉਹਨਾਂ। ਇਹ ਪਾਲਿਸੀ ਰਹਿੰਦੀ ਪੁਲਿਸ ਵਾਲਿਆਂ ਦੀ ਵੀ ਹਰਜੀਤ ਸਿੰਘਲੇ ਨੂੰ ਕਿਉਂ ਨਹੀਂ ਅਰੈਸਟ ਕੀਤਾਗਾ, ਉਹ ਪ੍ਰੈਸ ਕਾਨਫਰੰਸਾਂ ਕਰਦਾ ਫਿਰਦਾਗਾ। ਅਸੀਂ ਫਰੀਦਕੋਟ ਤੋਂ ਚੱਲ ਕੇ ਆਉਣ ਦਾ ਸਾਡਾ ਕੀ ਇੱਥੇ ਮਕਸਦ ਸੀਗਾ। ਜੇ ਸਾਨੂੰ ਇਹ ਖਰੀਦਦੇ ਆ, ਸਾਨੂੰ ਆਮ ਨੌਜਵਾਨ, ਅਸੀਂ ਵੀ ਨਿੱਜੀ ਜ਼ਿੰਦਗੀਆਂ ਦੇ ਵਿੱਚ ਆਪਦੇ ਚਾਹੁੰਦੇ ਆ ਅਮਨ ਅਮਾਨ ਨਾਲ ਘਰ ਪਰਿਵਾਰ 'ਚ ਬੱਚਿਆਂ 'ਚ ਖੁਸ਼ੀ ਨਾਲ ਰਹੀਏ। ਤੁਸੀਂ ਸੰਗਠਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਇਹੋ ਜਿਹੇ ਭੜਕਾਊ ਭਾਸ਼ਣ ਨਾਲ ਜਿਹੜਾ ਮਾਹੌਲ ਖਰਾਬ ਹੁੰਦਾ ਹੈ, ਇਹ ਭੜਕਾਊ ਭਾਸ਼ਣ ਹੁਣ ਨਹੀਂ ਹੋਣੇ ਚਾਹੀਦੇ? ਜਿਹੜੇ ਇਹ ਦੱਲੇ ਆ ਨਾ, ਇਹਨਾਂ ਨੂੰ ਬਾਈ ਕੋਈ ਅਪੀਲ ਨਹੀਂ ਸਾਡੀ। ਅਸੀਂ ਤਾਂ ਜਿੱਥੇ ਮਿਲ ਗਏ ਛੱਤਰ ਫੇਰਨਾ ਇਹਨਾਂ ਦੇ ਟਿਕਾ ਕੇ, ਨਾ ਸਾਨੂੰ ਕੋਈ ਡਰ ਆ ਨਾ ਡੁੱਕਰ ਆ ਇਹਨਾਂ ਦੇ ਖਿਲਾਫ। ਹਾਂ, ਜੇ ਕਿਸੇ ਮਾੜੇ ਬੰਦੇ ਤੇ ਅਸੀਂ ਹੱਥ ਚੱਕੀਏ ਜਾਂ ਕਿਸੇ ਨੂੰ, ਵੇਖੋ ਗੁਰੂ ਸਾਹਿਬ ਕਹਿੰਦੇ ਜੇ ਸਖਤੇ ਕੋ ਸਖਤਾ ਮਾਰੇ ਤਾਂ ਮਨ ਰੋਸ ਨਾ ਹੋਈ। ਜੇ ਬਰਾਬਰ ਦੇ ਨਾਲ ਟੱਕਰਾਂਗੇ ਤੇ ਗੁਰੂ ਸਾਹਿਬਾਂ ਦੇ ਮੈਨੂੰ ਕੋਈ ਰੋਸ ਨਹੀਂਗਾ। ਹਾਂ, ਜਦੋਂ ਮਜਲੂਮ ਤੇ ਵਸੂਮ ਤੇ ਵਾਰ ਕਰੋਗੇ ਸਾਨੂੰ ਦੁੱਖ ਆ। ਇਹੋ ਜਿਹੇ ਦਗੜ ਦੱਲਿਆਂ ਨੂੰ ਅਸੀਂ ਊਂ ਭਜਾ ਦਿਆਂਗੇ ਜੀ। ਗੁਰਵਿੰਦਰ ਸਿੰਘ ਜੀ ਪਿੰਡ ਅਜਨਾਲੀ ਤੋਂ ਮੰਡੀ ਗੋਬਿੰਦਗੜ੍ਹ ਤੋਂ ਸਿੰਘ ਅੱਜ ਪਟਿਆਲੇ ਆਏ ਸੀ। ਇਹਨਾਂ ਦੇ ਅੰਦਰਲੇ ਪੱਖ ਦੀ ਜਿਹੜੀ ਗੋਲੀ ਲੱਗੀ ਆ। ਗੋਲੀ ਉਸ ਮੰਦਰ ਦੇ ਵਿੱਚੋਂ ਨਿਕਲੀ ਆ ਜਿਸ ਮੰਦਰ ਦੇ ਵਿੱਚ ਇਹ ਗੁੰਡਾ ਰਾਜ ਜਿਹੜਾ ਭਾਰਤ ਦੇ ਵਿੱਚ ਚੱਲ ਰਿਹਾ, ਉਹ ਸਮੇਂ ਤੇ ਸਿੱਖ ਕੌਮ ਨੂੰ ਮਨਾਉਂਦੇ ਆ ਤੇ ਸ਼ਰਨ ਲੈਂਦੇ ਆ ਮੰਦਰਾਂ ਦੀ। ਤੇ ਹੁਣ ਤੁਸੀਂ ਇਹ ਗੱਲ ਆਪ ਹੀ ਜੱਜ ਕਰਨੀ ਹੈ ਕਿ ਮੰਦਰਾਂ ਦੇ ਵਿੱਚ ਕੀ ਹੋਣਾ ਚਾਹੀਦਾ। ਸੰਤਾਂ ਦੀਆਂ ਕਿਹਨਾਂ ਅੱਜ ਸਾਬਤ ਕੀ ਹੋ ਰਹੀਆਂ। ਤੁਹਾਨੂੰ ਘਰਾਂ ਤੋਂ ਕੱਢ ਕੇ ਮਾਰਨ ਵਾਲੀ ਗੱਲ ਆ ਕਿ ਅਸੀਂ ਰੋਡ ਤੇ ਚੱਲੇ ਜਾ ਰਹੇ ਹਾਂ ਤੇ ਸਾਡੇ ਰੋਡ ਤੇ ਤੁਰੇ ਜਾਂਦੇ ਪੰਜਾਂ ਸਿੰਘਾਂ ਤੋਂ, ਉਹਨਾਂ ਨੂੰ ਕੀ ਅਜਿਹਾ ਭਰਮ ਪਾ ਕੇ ਉਹਨਾਂ ਨੇ ਸਾਡੇ ਚੱਲ ਪਏ। ਅਸੀਂ ਸ਼ਾਂਤਮਈ ਚੁੱਪ ਕਰਕੇ ਤੁਰਿਆ, ਸਾਡੇ ਨਾਲ ਪੁਲਿਸ ਮਾਰੀ ਵੀ ਸਾਡੇ ਨਾਲ। ਅਸੀਂ 5-7 ਸਿੰਘ ਜਾ ਰਹੇ ਸੀ, ਸਾਡੇ ਉਹ ਗਲ ਪਏ ਮੰਦਰ ਦੇ ਵਿੱਚ ਇੱਟਾਂ ਵੱਟੇ ਲੈ ਕੇ, ਕਿਰਪਾਨਾਂ ਤੇ ਤਸਵੀਰਾਂ ਲੈ ਕੇ ਸਾਡੇ ਗਲ ਪਏ। ਤੇ ਜਦੋਂ ਸਿੰਘ ਆ ਕੇ ਜਵਾਬੀ ਕਾਰਵਾਈ ਤੇ ਆਏ, ਦੇਖੋ ਗੋਲੀਆਂ ਚਲਾਈਆਂ। ਹੁਣ ਮੰਦਰਾਂ ਦੇ ਵਿੱਚੋਂ ਧਰਮ ਸਥਾਨਾਂ ਦੇ ਵਿੱਚੋਂ ਗੋਲੀਆਂ ਚੱਲਣਗੀਆਂ ਤੇ ਇਹ ਕਿੱਥੋਂ ਦੀ ਇਨਸਾਨੀਅਤ ਹੈ? ਕਿਹੜੀ ਤੁਸੀਂ ਇਨਸਾਨੀਅਤ ਦੀ ਗੱਲ ਕਰਦੇ ਹੋ, ਕਿਹੜੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਹੋ, ਕਿਹੜੇ ਸ਼ਾਂਤੀ ਦੀ ਗੱਲ ਕਰਦੇ ਹੋ? ਇਹ ਸ਼ਾਂਤੀ ਦਾ ਢਿੰਡੋਰਾ ਸਿਰਫ ਸਾਡੇ ਲਈ ਕਿਉਂ ਬਣਿਆ? ਉਸ ਕਮਿਊਨਿਟੀ ਲਈ ਬਣਿਆ ਜਿਨ੍ਹਾਂ ਨੂੰ ਕਿਸੇ ਨਜਾਇਜ਼ ਅਸਲਾ ਦਿੱਤਾ ਹੋਇਆ। ਸਾਡੇ ਲਈ ਇਹ ਕਿਤਾਬਾਂ ਰੱਖਣ ਤੇ ਹੋ ਜਾਂਦੀ ਆ, ਇਹਨਾਂ ਦੇ ਮੰਦਰਾਂ ਦੇ ਵਿੱਚੋਂ ਅਸਲਾ ਫੜਿਆ ਜਾਵੇ, ਇਹਨਾਂ ਦੇ ਮੰਦਰਾਂ ਦੇ ਵਿੱਚੋਂ ਗੋਲੀਆਂ ਚੱਲ ਜਾਣ, ਸਿੰਘ ਫੱਟੜ ਹੋ ਜਾਣ, ਸ਼ਹੀਦ ਹੋ ਜਾਣ, ਉਹ ਗੱਲਾਂ ਦੀ ਕਾਰਵਾਈ ਨਹੀਂ ਹੁੰਦੀ। ਸੋ ਇਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਜਿਹੜੀ ਬਣਦੀ ਹੈ ਕਿ ਕਾਰਵਾਈ ਕਰਨੀ ਚਾਹੀਦੀ ਆ। ਇਹ ਸਿੰਘ ਵੈਸੇ ਚੜ੍ਹਦੀ ਕਲਾ 'ਚ, ਪਰ ਇਹਨਾਂ ਦੇ ਇਧਰਲੇ ਜਿਹੜਾ ਹੈਗਾ ਖੱਬੇ ਪੱਟ ਦੇ ਵਿੱਚ ਵੀ ਗੋਲੀ ਲੱਗੀ ਆ। ਸੋ ਸਿੱਖ ਸੰਗਤਾਂ ਜਿਹੜੀ ਆ ਇਹ ਗੱਲ ਦੀ ਪੁਰਜ਼ੋਰ ਅਪੀਲ ਕਰਨ ਕਿ ਪ੍ਰਸ਼ਾਸਨ ਤੇ ਸਰਕਾਰ ਇਹਨਾਂ ਦੇ ਕੰਮ ਦੀ ਕਾਰਵਾਈ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।